बिस्मिल्लाहिर्रहमानिर्रहीम। सज्जनों ते मित्रों, वजीराबाद मेरी मिट्टी ते माण है। मैं जदों भी गल की इस धरती नूं अपनी पहचान दस्सिया ते आख्या कि ये शहर, ਇਹਦੀ खुशबू हर थावें मेरी पग का शिमला बन के मेरे नाल टुरदे ने। मैं इस शहर तो लाहौर आके 30 वरे हंडाए ने, पर दिल अज भी उत्थे ही है। मेरी अगली पीढ़ी भावें लाहौर नूं अपना मान आखे, पर मेरे अंदरों वजीराबाद नहीं जाता। इस शहर की हर गल मेरी सोच उत्ते असरअंदाज होंदी है। ਇਹਦੀਆਂ खुशियां होण या गम मेरे मिजाज ਨੂੰ ਆਪਣੇ रंग अंदर रंग ਲੈਂਦੀਆਂ ਨੇ ਤੇ ਫਿਰ ਇਹਨਾਂ ਦੇ ਅਸਰ ਵਿੱਚੋਂ ਨਿਕਲਦਿਆਂ ਕਈ ਦਿਨ ਲੱਗ ਜਾਂਦੇ ਨੇ ਤੇ ਕਈ ਵਾਰੀ ਤੇ ਕਈ ਮਹੀਨੇ ਵੀ। ਕਿਉਂ ਨਾ ਹੋਵੇ, ਇਸ ਸ਼ਹਿਰ ਨਾਲ ਮੁਹੱਬਤ ਤੇ ਜੁੜਤ ਡਾਢੀ ਗੂੜੀ ਹੈ। ਕੱਲ ਜਦੋਂ ਇਮਰਾਨ ਖਾਨ ਵਜ਼ੀਰਾਬਾਦ ਪੜ੍ਹਿਆ ਤੇ ਮੈਂ ਉਹਨੂੰ ਆਪਣੇ ਟੀਵੀ ਦੀ ਸਕਰੀਨ ਤੇ ਵੇਖ ਰਿਹਾ ਸਾਂ। ਗੁਜਰਾਂਵਾਲਾ ਦੇ ਤਾਰੀਖੀ ਇਸਤਕਬਾਲ ਮਗਰੋਂ ਵਜ਼ੀਰਾਬਾਦ ਦੀ ਗਵਾਹੀ ਨੇ ਫੈਸਲਾ ਕਰਨਾ ਸੀ ਕਿ ਚਨਾਹ ਦੇ ਪਾਣੀਆਂ ਨਾਲ ਸ਼ਰਾਬ ਇਸ ਮਿੱਟੀ ਦੀ ਲੁਕਾਈ ਕੀ ਸੋਚ ਰਹੀ ਹੈ। ਮੈਂ ਰਲਤੀਆਂ ਵਿੱਚੋਂ ਆਪਣੀ ਜਾਣ ਪਛਾਣ ਵਾਲੇ ਕਈ ਲੋਕਾਂ ਨੂੰ ਸਿਆਣਿਆ ਤੇ ਕਈਆਂ ਬਾਰੇ ਗਵੇਲ ਲਾਇਆ ਕਿ ਇੱਥੇ ਫਲਾਣਾ ਫਲਾਣਾ ਵੀ ਹੋ ਸਕਦਾ ਹੈ। ਮੈਨੂੰ ਇਮਰਾਨ ਖਾਨ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਤਾ ਆਪਣਾ ਬਰਖੁਰਦਾਰ ਅਹਿਮਦ ਨਾਸਰ ਚੱਠਾ ਬਹੁਤ ਸੋਹਣਾ ਲੱਗ ਰਿਹਾ ਸੀ। ਉਹ ਮੇਰੀ ਮਿੱਟੀ ਦੀ ਨਵੀਂ ਨਸਲ ਦੀ ਪਹਿਚਾਣ ਹੈ। ਲੋਕ ਉਹਦੇ ਪਿੱਛੇ ਟੁਰਦੇ ਨੇ ਤੇ ਖਿਆਲ ਕਰਕੇ ਉਹਦਾ ਸਾਥ ਵੀ ਨਿਭਾਉਂਦੇ ਨੇ ਕਿ ਉਹ ਉਹਨਾਂ ਦੇ ਹਰ ਔਖੇ ਸੌਖੇ ਵੇਲੇ ਦਾ ਦਰਦੀ ਹੈ। ਇਸ ਕਾਫਲੇ ਤੇ ਮੇਰੇ ਵਜ਼ੀਰਾਬਾਦ ਨੂੰ ਖੋਰੇ ਕਿਸ ਨਕਰਮੇ ਦੀ ਨਜ਼ਰ ਲੱਗ ਗਈ। ਅਚਾਨਕ ਹੋਈ ਫਾਇਰਿੰਗ ਨੇ ਸੁਪਨੇ ਲਹੂ ਰੰਗ ਕਰ ਦਿੱਤੇ। ਕੰਟੇਨਰ ਉੱਤੇ ਖਲੋਤੇ ਇਮਰਾਨ ਖਾਨ ਤੇ ਅਹਿਮਦ ਚੱਠਾ ਸਣੇ 12 ਬੰਦੇ ਫੱਟੜ ਤੇ ਵਜ਼ੀਰਾਬਾਦ ਦੀ ਧਰਤੀ ਦਾ ਇੱਕ ਨੌਜਵਾਨ ਪੁੱਤਰ ਸ਼ਹੀਦ ਹੋ ਗਿਆ। ਫਾਇਰਿੰਗ ਮਗਰੋਂ ਜੋ ਪਹਿਲੀ ਵਾਰੀ ਮੁਬੈਨਾ ਹਮਲਾਵਰ ਦੀ ਵੀਡੀਓ ਸਾਹਮਣੇ ਆਈ ਤੇ ਮੈਂ ਆਪਣੇ ਮਿੱਤਰਾਂ ਸੱਜਣਾ ਤੋਂ ਪੁੱਛ-ਦੱਸ ਕੀਤੀ ਕਿ ਨਾਮੁਰਾਦ ਤੇ ਬਦਬਖਤ ਕੌਣ ਹੈ। ਪਤਾ ਲੱਗਿਆ ਇਹ ਸੋਧਰੇ ਦੇ ਹਰਾਈਆਂ ਦਾ ਮੁੰਡਾ ਨਵੀਦ ਰਫਠੂਆ ਹੈ, ਜਿਹੜਾ ਕੁਝ ਹੀ ਅਰਸਾ ਪਹਿਲਾਂ ਸਾਊਦੀ ਅਰਬੋਂ ਵਾਪਸ ਪਰਤਿਆ ਹੈ। ਹਾਲੇ ਪੁੱਛ-ਦੱਸ ਚੱਲ ਰਹੀ ਸੀ ਕਿ ਥੋੜ੍ਹੇ ਚਿਰ ਮਗਰੋਂ ਪੁਲਿਸ ਵੱਲੋਂ ਉਹਦਾ ਇਤਰਾਫੀ ਬਿਆਨ ਲੀਕ ਕਰਤਾ ਗਿਆ, ਜਿਹੜਾ ਮੇਰੇ ਲਈ ਬੜਾ ਹੀ ਤਸ਼ਵੀਸ਼ਨਾਕ ਸੀ। ਨੀਦੂ ਠੂਆ ਮਜ਼ਹਬ ਦਾ ਠੇਕੇਦਾਰ ਬਣਿਆ, ਆਖ ਰਿਹਾ ਸੀ ਕਿ ਇਮਰਾਨ ਖਾਨ ਹੋਰੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ, ਸੋ ਮੈਂ ਉਹਨੂੰ ਮਾਰਨ ਦਾ ਫੈਸਲਾ ਕੀਤਾ। ਇਹ ਉਹ ਬੰਦਾ ਆਖ ਰਿਹਾ ਸੀ ਜਿਹੜਾ ਚੋਰੀ, ਧੀਆਂ ਭੈਣਾਂ ਨਾਲ ਬਦਤਮੀਜ਼ੀ ਸਣੇ ਹਰ ਕਿਸਮ ਦੀਆਂ ਬੁਰਾਈਆਂ ਵਿੱਚ ਮੁਲਵਸ ਰਹਿ ਚੁੱਕਿਆ ਹੈ, ਜਿਹਦੇ ਬਾਰੇ ਉਹਦੇ ਆਂਢੀ ਗੁਆਂਢੀ ਵੀ ਚੰਗੀ ਰਾਏ ਨਹੀਂ ਰੱਖਦੇ। ਪਰ ਅੱਜ ਅਚਾਨਕ ਉਹ ਇੱਕ ਵੱਡੇ ਸਾਨੇ ਦਾ ਸਬੱਬ ਬਣ ਕੇ ਸਾਹਮਣੇ ਆਇਆ। ਲੀਕ ਹੋਈ ਵੀਡੀਓ ਵਿੱਚ ਉਹ ਬਦਬਖਤ ਮਜ਼ਹਬ ਦਾ ਠੇਕੇਦਾਰ ਬਣ ਕੇ ਆਖ ਰਿਹਾ ਸੀ ਕਿ ਇਸ ਹਰਕਤ ਪਿੱਛੇ ਉਹਦੇ ਮਜ਼ਹਬੀ ਜਜ਼ਬਾਤ ਨੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਵੀਦ ਰਫਠੂਆਂ ਦੀ ਵੀਡੀਓ ਰਿਕਾਰਡ ਕਰਨ ਵਾਲਾ ਉਹਦੇ ਕੋਲੋਂ ਜਿਹੜੇ ਸਵਾਲ ਕਰ ਰਿਹਾ ਸੀ ਉਹ ਸਾਰੇ ਮਜ਼ਹਬੀ ਜਜ਼ਬਾਤਾਂ ਵਾਲੀ ਲੈ ਕੇ ਜਾ ਰਹੇ ਸਨ। ਅਜੀਬ ਗੱਲ ਹੈ, ਤੁਸੀਂ 1 ਘੰਟੇ ਦੇ ਅੰਦਰ ਅੰਦਰ ਪਹਿਲਾਂ ਇੱਕ ਵੀਡੀਓ ਲੀਕ ਕਰਦੇ ਹੋ, ਫਿਰ ਦੂਜੀ ਵੀਡੀਓ ਮੁਕੰਮਲ ਕਰਕੇ ਇਹ ਤਾਸਰ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮਾਮਲਾ ਕਿਸੇ ਸਾਜ਼ਿਸ਼ ਦਾ ਨਹੀਂ ਬਲਕਿ ਨੀਦੂ ਠੂਏ ਦੇ ਮਜਰੂ ਹੋਏ ਜਜ਼ਬਾਤ ਦਾ ਹੈ। ਵੀਡੀਓ ਦੀ ਰਿਕਾਰਡਿੰਗ ਤੋਂ ਲੈ ਕੇ ਇਹਦੇ ਬੜੇ ਹੀ ਟਾਈਮ ਉੱਤੇ ਲੀਕ ਹੋਣ ਤੱਕ ਹਰ ਮਾਮਲਾ ਮਸ਼ਕੂਕ ਲੱਗ ਰਿਹਾ ਹੈ। ਖਾਸ ਤੌਰ ਤੇ ਜਿਵੇਂ ਜਾਇ ਵਕੂਆ ਨੂੰ ਮਹਿਫੂਜ਼ ਬਣਾਉਣ ਨਾਲ ਜ਼ਰਾ ਤਵੱਜੋ ਨਹੀਂ ਦਿੱਤੀ ਗਈ। ਟੀਵੀ ਰਿਪੋਰਟਰਾਂ ਤੇ ਯੂਟਿਊਬਰਾਂ ਸਣੇ ਉੱਥੇ ਹਰ ਦੂਜਾ ਬੰਦਾ ਆਪਣੀ ਸੋਚ ਮੁਤਾਬਕ ਤਫਤੀਸ਼ੀ ਬੈਠਕ ਲਾਈ ਬੈਠਾ ਹੈ। ਇਹ ਸਾਰੀਆਂ ਗੱਲਾਂ ਆਪਣੇ ਅੰਦਰ ਕਈ ਸਵਾਲ ਲੁਕਾਈ ਖਲੋਤੀਆਂ ਨੇ ਤੇ ਹੁਣ ਰਾਣਾ ਸਨਾਉਲਾ ਆ ਕੇ ਫਰਮਾ ਦਿੱਤਾ ਹੈ ਕਿ ਮਾਮਲੇ ਪਿੱਛੇ ਮਜ਼ਹਬੀ ਇੰਤਖਾਬ ਪਸੰਦੀ ਹੈ। ਨਾਲ ਉਹਨਾਂ ਇਹ ਤਾਸਰ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਇਮਰਾਨ ਖਾਨ ਆਪ ਹੀ ਇਸ ਹਮਲੇ ਦਾ ਜ਼ਿੰਮੇਦਾਰ ਨੇ। ਰਾਣਾ ਸਨਾਉਲਾ ਦੇ ਇਸ ਰਵੱਈਏ ਨੇ ਆਵਾਮ ਨੂੰ ਹੋਰ ਜਜ਼ਬਾਤੀ ਕਰ ਦਿੱਤਾ ਹੈ। ਰੱਬ ਕਰੇ ਇਸ ਸਾਨੇ ਦੇ ਪਿੱਛੇ ਲੁਕੇ ਕਿਰਦਾਰ ਛੇਤੀ ਸਾਹਮਣੇ ਆ ਜਾਣ ਤਾਂ ਕਿ ਲੁਕਾਈ ਚੰਗੀ ਤਰ੍ਹਾਂ ਜਾਣ ਜਾਏ ਕਿ ਉਹ ਕਿਹੜੇ ਗਰੋਹ ਸਨ ਜਿਹੜੇ ਅਫਰਾ ਤਫਰੀ ਤੋਂ ਫਾਇਦਾ ਚੁੱਕਣਾ ਚਾਹੁੰਦੇ ਸਨ। ਅਸੀਂ ਉਮੀਦ ਹੀ ਕਰ ਸਕਦੇ ਹਾਂ, ਨਹੀਂ ਤਾਂ ਸਾਡੀ ਤਾਰੀਖ ਇਸ ਹਵਾਲੇ ਨਾਲ ਕੋਈ ਚੰਗੀ ਜਾਂ ਤਸੱਲੀ ਬਖਸ਼ ਨਹੀਂ। ਲਿਆਕਤ ਅਲੀ ਖਾਂ, ਬੇਨਜ਼ੀਰ ਭੱਟੋ ਤੋਂ ਲੈ ਕੇ ਇਸ ਸਾਨੇ ਤੀਕਰ ਇੱਕ ਲੰਮੀ ਫਰਿਸ਼ਤ ਹੈ ਜਿਹੜੀ ਬੰਦ ਫਾਈਲਾਂ ਵਿੱਚ ਰਾਜ਼ ਬਣ ਕੇ ਲਾਲ ਫੀਤੇ ਦੇ ਫਾਇਲ ਲੱਗੇ ਹਰ ਸਾਨੇ ਉੱਤੇ ਹੱਸ ਰਹੀ ਹੈ। ਸੱਜਣੋ ਤੇ ਮਿੱਤਰੋ, ਜਿੱਥੇ ਹਮਲਾ ਨਿੰਦਣਯੋਗ ਹੈ ਉੱਥੇ ਹੀ ਇਸ ਤੋਂ ਮਗਰੋਂ ਸੋਸ਼ਲ ਮੀਡੀਆ ਰਾਹੀਂ ਆਪਣੀ ਫੌਜ ਤੇ ਦੂਜੇ ਸਾਜ਼ਿਸ਼ਦਾਰਾਂ ਬਾਰੇ ਜ਼ਹਿਰੀਲਾ ਤੇ ਗੰਦਾ ਪ੍ਰਾਪੇਗੈਂਡਾ ਵੀ ਨਾਕਾਬਲੇ ਕਬੂਲ ਹੈ। ਇਸ ਸਾਜ਼ਿਸ਼ਦਾਰਾਂ ਬਾਰੇ ਬਕਵਾਸ ਤੇ ਜੇ ਕੋਈ ਰਾਜ਼ੀ ਹੈ ਤੇ ਉਹ ਸਾਡਾ ਦੁਸ਼ਮਣ ਹੈ। ਸਾਨੂੰ ਆਪਣੇ ਰਵੱਈਏ ਦੇ ਨਾਲ ਨਾਲ ਸੋਚਣ ਵਿੱਚ ਸਿੱਧੇ ਰਾਹ ਪਾਉਣ ਦੀ ਲੋੜ ਹੈ, ਕਿਉਂ ਜੇ ਇਹਨਾਂ ਵਿੱਚ ਜ਼ਹਿਰ ਭਰ ਕੇ ਸਾਡਾ ਦੁਸ਼ਮਣ ਸਾਨੂੰ ਅੰਦਰੋਂ ਅੰਦਰ ਮੁਕਾਉਣਾ ਚਾਹੁੰਦਾ ਹੈ। ਇਹ ਗੱਲ ਤਾਂ ਆਪ ਇਮਰਾਨ ਖਾਨ ਵੀ ਕਹਿੰਦੇ ਨੇ ਕਿ ਜੇਕਰ ਸਾਡੀ ਫੌਜ ਕਮਜ਼ੋਰ ਹੋਵੇਗੀ ਤਾਂ ਦੁਸ਼ਮਣ ਦੀਆਂ ਚਾਲਾਂ ਕਾਮਯਾਬ ਹੋ ਜਾਣਗੀਆਂ। ਤੁਸੀਂ ਆਪਣਾ ਗੁੱਸਾ ਜ਼ਰੂਰ ਕੱਢੋ, ਪਰ ਖਿਆਲ ਰੱਖਣਾ ਇਹ ਗੁੱਸਾ ਕੁਹਾੜੀ ਬਣ ਕੇ ਆਪਣੀ ਪੈਰ ਜ਼ਖਮੀ ਨਾ ਕਰ ਦੇ।
ਬੇਲੀਓ, ਮੈਂ ਅੱਜ ਦੀ ਗੱਲ ਦੇ ਸ਼ੁਰੂ ਵਿੱਚ ਆਪਣੇ ਵਜ਼ੀਰਾਬਾਦ ਨਾਲ ਜਿਸ ਇਸ਼ਕ ਦੀ ਗੱਲ ਕੀਤੀ, ਪਤਾ ਉਹ ਇਸ਼ਕ ਕੀ ਹੈ? ਇਸ਼ਕ ਉਹ ਗਵਾਹੀ ਹੈ ਜਿਹੜੀ ਇਸ ਸ਼ਹਿਰ ਦੇ ਪੁੱਤਰ ਮੁਅੱਜ਼ਮ ਨੇ ਆਪਣੇ 3 ਬਾਲਾਂ ਦੇ ਸਾਹਮਣੇ ਜਾਨ ਦੀ ਕੁਰਬਾਨੀ ਦੇ ਕੇ ਦਿੱਤੀ। ਆਪਣੇ ਲੀਡਰ ਨਾਲ ਇਸ਼ਕ ਦੀ ਗਵਾਹੀ। ਸ਼ਹੀਦ ਹੋਣ ਵਾਲੇ ਮੁਅੱਜ਼ਮ ਦੇ ਬਾਲ ਵੀ ਉਹਦੇ ਨਾਲ ਸਨ, ਪਰ ਉਹਨੇ ਅੱਗੇ ਵੱਧ ਕੇ ਦਹਿਸ਼ਤਗਰਦਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ। ਮੈਨੂੰ ਧਰਤੀ ਦੇ ਇਸ ਪੁੱਤਰ ਤੇ ਮਾਣ ਹੈ ਜਿਸ ਹਰ ਕਿਸੇ ਨੂੰ ਦੱਸਿਆ ਕਿ ਦਹਿਸ਼ਤਗਰਦ ਕਿਸੇ ਵੀ ਰੂਪ ਵਿੱਚ ਹੋਣ, ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਉਹਨਾਂ ਨੂੰ ਦਬੋਚਣਾ ਸਾਡਾ ਫਰਜ਼ ਹੈ। ਸੱਜਣੋ, ਮੇਰੇ ਵਜ਼ੀਰਾਬਾਦ ਨੂੰ ਜਦੋਂ ਪਹਿਚਾਨਣਾ ਹੋਵੇ, ਮੌਲਾਨਾ ਜ਼ਫਰ ਅਲੀ ਖਾਨ, ਮੰਨੂ ਬਾਈ, ਮੀਰ ਖਲੀਲ ਰਹਿਮਾਨ, ਤਾਹਿਰ ਵਜ਼ੀਰਾਬਾਦੀ, ਹਾਮਦ ਰਾਜ ਚੱਠਾ, ਸੈयद ਲਖਤ ਹੁਸੈਨ, ਅਤਾਉल्ला ਕਾਸਮੀ ਤੇ ਹਫੀਜ਼ ਤਾਇਬ ਜਿਹੇ ਲੋਕਾਂ ਨਾਲ ਪਹਿਚਾਨਿਆ ਜਾਏ। ਨੀਦੂ ਠੂਏ ਜਿਹੇ ਲੋਕ ਮੇਰੇ ਸ਼ਹਿਰ ਦੀ ਪਹਿਚਾਨ ਨਹੀਂ। ਇਹ ਜ਼ਹਿਰੀਲੇ ਤੇ ਗੰਦੇ ਲੋਕ ਮੇਰੀ ਮਿੱਟੀ ਦਾ ਤਾਰਫ ਨਹੀਂ। ਇਹ ਮਿੱਟੀ ਬੜੀ ਆਦਰਸ਼ੀ ਤੇ ਦੂਜਿਆਂ ਦੀ ਰਾਏ ਤੇ ਇਤਰਾਮ ਰੱਖਣ ਵਾਲੀ ਹੈ। ਜਦੋਂ ਗੱਲ ਕਰਨਾ ਜਾਂ ਇਸ ਸ਼ਹਿਰ ਦਾ ਤਾਰਫ ਲਿਖਣ ਤੇ ਨੀਦੂ ਠੂਏ ਦੀ ਗੱਲ ਮਗਰੋਂ ਕਰਨਾ, ਪਹਿਲਾਂ ਉਸ ਦੀ ਗੱਲ ਕਰਨਾ ਜਿਹਨੇ ਆਪਣੇ ਸ਼ਹਿਰ ਆਏ ਕਪਤਾਨ ਲਈ ਆਪਣੇ ਬਾਲਾਂ ਦੇ ਸਾਹਮਣੇ ਜਾਨ ਦੀ ਕੁਰਬਾਨੀ ਦਿੱਤੀ। ਪਹਿਲਾਂ ਉਸ ਮੁੰਡੇ ਇਬਤਸਾਮ ਦੀ ਗੱਲ ਕਰਨਾ ਜਿਹਨੇ ਠੂਏ ਨੂੰ ਡੰਗ ਮਾਰਦਿਆਂ ਡੱਕਿਆ ਤੇ ਆਪਣੀ ਜਾਨ ਉੱਤੇ ਖੇਡ ਕੇ ਆਪਣੇ ਕਪਤਾਨ ਨੂੰ ਬਚਾਇਆ। ਰੱਬ ਸੱਚਾ ਸਭ ਨੂੰ ਆਪਣੀ ਹਿਫਾਜ਼ਤ ਰੱਖੇ। ਇਜਾਜ਼ਤ ਦਿਓ, ਰੱਬ ਰੱਖਾ।